ਫੈਂਟਨਾਈਲ ਟੈਰਰ। ਹੁਣ ਤੁਸੀਂ ਇੱਕ ਟੈਰਰ, ਕੋਈ ਡਰੱਗ ਟੈਰਰ, ਕੋਈ ਗਨ ਟੈਰਰ, ਕੋਈ ਫਰੋਥੀ ਟੈਰਰ, ਕੋਈ ਹੋਰ, ਉਹਨੂੰ ਫੈਂਟਨਾਈਲ ਟੈਰਰ। ਦੇਅਰ ਇਜ਼ ਏ ਖਾਲਿਸਤਾਨ ਚਾਈਨਾ ਕਨੈਕਸ਼ਨ। ਇਹ ਅਮਰੀਕਨਾਂ ਨੂੰ ਵੀ ਮੈਸੇਜ ਦੇ ਰਹੇ ਨੇ ਕਿ ਜਿਹਨਾਂ ਖਾਲਿਸਤਾਨ ਜਾਂ ਕੈਨੇਡਾ ਵਾਲਿਆਂ ਨੂੰ ਜਿਨ੍ਹਾਂ ਦੀ ਤੁਸੀਂ ਸਿੰਪਥੀ ਕਰਦੇ ਹੋ, ਇਹ ਤਾਂ ਚਾਈਨਾ ਕਨੈਕਸ਼ਨ ਹੈ। ਔਰ ਜਿਹੜੇ ਐਕਸਟ੍ਰੀਮ ਜਿਵੇਂ ਟਰੰਪ ਜਾਂ ਦੂਜੇ ਜਿਹੜੇ ਵਰੀਡ ਨੇ ਕਿ ਵੀ ਡਰੱਗਸ ਅਮਰੀਕਾ 'ਚ, ਉਹਨਾਂ ਨੂੰ ਦੱਸ ਰਹੇ ਨੇ ਵੀ ਇਹ ਜਿਹੜੇ ਖਾਲਿਸਤਾਨੀ ਨੇ ਇਹ ਤਾਂ ਚਾਈਨਾ ਦੇ ਨਾਲ ਰਲ ਕੇ ਡਰੱਗ ਸਮਗਲ ਕਰ ਰਹੇ ਨੇ। ਕਿ ਖਾਲਿਸਤਾਨ ਜਿਹੜਾ ਹੈ ਉਹ ਪਾਕਿਸਤਾਨ ਦਾ ਜੀਓ ਪੋਲੀਟੀਕਲ ਪ੍ਰੋਜੈਕਟ ਹੈ ਔਰ ਉਹ ਹੈ ਆਰਮਿੰਗ ਐਂਡ ਹਾਰਬਰਿੰਗ ਖਾਲਿਸਤਾਨੀ ਟੈਰਰਿਸਟ, ਜਿਹੜੇ ਉਹਨਾਂ ਨੂੰ ਆਰਮ ਕਰ ਰਹੇ ਨੇ ਔਰ ਉਹਨਾਂ ਨੂੰ ਹਾਰਬਰ ਕਰਦੇ ਨੇ ਫॉर ਡੈਕੇਡਸ ਇਨ ਇੰਡੀਆ ਐਂਡ ਅਦਰ ਕੰਟਰੀਜ਼। ਔਰ ਉਹਨਾਂ ਨੂੰ ਫਿਰ ਉਹਨਾਂ ਨੇ ਜਿਹੜਾ ਪਾਕਿਸਤਾਨ ਨੇ ਪਹੁੰਚਾ ਦਿੱਤਾ ਹੈ। ਕੈਨੇਡਾ, ਆਸਟ੍ਰੇਲੀਆ, UK, US ਤੇ ਚਾਈਨਾ ਲਿੰਕ ਇਜ਼ ਐਮਰਜਿੰਗ ਇਨ ਦਿਸ ਪਲਾਟ ਟੂ ਬ੍ਰੇਕ ਇੰਡੀਆ। ਤਾਜ਼ਾ ਵਕਤ ਦੇ ਵਿੱਚ ਖਾਲਿਸਤਾਨੀਆਂ ਦੀ ਤੇ ਲੈਟਿਨ ਅਮਰੀਕਾ ਦੀ ਜਿਹੜੀ ਡਰੱਗ ਕਾਰਟੈਲ ਹੈ ਉਹਨਾਂ ਦਾ ਕਨੈਕਸ਼ਨ ਸਾਹਮਣੇ ਆਇਆ, ਖਾਸ ਤੌਰ ਤੇ ਕੈਨੇਡਾ ਔਰ US ਦੇ ਵਿੱਚ। ਔਰ ਹੁਣ ਇਹ ਜਿਹੜਾ ਰੀਸੈਂਟ ਅਰੈਸਟ ਜਿਹੜੀ ਡਰੱਗ ਐਨਫੋਰਸਮੈਂਟ ਵਾਲਿਆਂ ਨੇ ਅਰੀਜ਼ੋਨਾ 'ਚ ਕੀਤੀ, ਉਹ ਹੈਜ਼ ਰਿਵੀਲਡ ਏ ਚਾਈਨੀਜ਼ ਖਾਲਿਸਤਾਨ ਕਨੈਕਸ਼ਨ। ਕੋਈ ਜਿਹਦਾ ਕੋਈ ਸਿਰ ਪੈਰ ਨਹੀਂ ਹੈ, ਲੇਕਿਨ ਜਦੋਂ ਤੁਸੀਂ ਝੂਠ ਵੀ ਬੋਲਣਾ ਔਰ ਇੱਕ ਬਿਰਤਾਂਤ ਸਿਰਜਣਾ, ਫਿਰ ਉਹਨਾਂ ਨੇ ਇਸ ਨੂੰ ISI ਚਾਈਨਾ ਕੈਨੇਡਾ ਡਰੱਗ ਕਾਰਟੇਲ, ਪਹਿਲਾਂ ਸਾਊਥ ਅਮਰੀਕਾ ਦੇ ਡਰੱਗ ਕਾਰਟੇਲ ਨਾਲ ਜੋੜਿਆ, ਫਿਰ ਚਾਈਨਾ ਪਾਕਿਸਤਾਨ ISI ਦੇ ਨਾਲ ਜੋੜਿਆ। ਹੁਣ ਚਾਈਨਾ ਕਨੈਕਸ਼ਨ ਪ੍ਰੂਵ ਕਰਨ ਦੇ ਲਈ ਫਿਰ ਇਹਨਾਂ ਨੇ ਸਬ ਟਾਈਟਲ ਦਾ ਐਮਰਜਿੰਗ ਚਾਈਨਾ ਖਾਲਿਸਤਾਨ ਲਿੰਕਸ, ਕਿ ਜੀ ਚਾਈਨਾ ਖਾਲਿਸਤਾਨੀਆਂ ਨੂੰ ਹੁਣ ਜਿਹੜਾ ਪ੍ਰਮੋਟ ਕਰ ਰਿਹਾ। ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ, ਜਦੋਂ ਲੱਦਾਖ ਦੇ ਵਿੱਚ ਸਟੈਂਡ ਆਫ ਸੀ ਇੰਡੀਆ ਚਾਈਨਾ ਦਾ, ਉਦੋਂ ਗੁਰਪਤਵੰਤ ਸਿੰਘ ਪੰਨੂ ਨੇ ਇਹ ਸਟੇਟਮੈਂਟ ਦਿੱਤੀ ਸੀ। ਉਹਦੇ 'ਚ ਉਹਨਾਂ ਨੇ ਬੀਜਿੰਗ ਨੂੰ ਕਿਹਾ ਸੀ ਕਿ ਤੁਸੀਂ ਅਰੁਣਾਚਲ ਪ੍ਰਦੇਸ਼ ਲੈ ਲਓ, ਅਸੀਂ ਇਹਦੇ ਤੇ ਤੁਹਾਡਾ ਹੱਕ ਮੰਗਦੇ ਹਾਂ ਔਰ ਤੁਸੀਂ ਪ੍ਰੋ ਖਾਲਿਸਤਾਨ ਸਾਨੂੰ ਸਪੋਰਟ ਦਿਓ। ਹੁਣ ਇਹਨੂੰ ਵੀ ਚਾਈਨਾ ਲਿੰਕ ਦੇ ਨਾਲ, ਉਹ ਤਾਂ ਅਸੀਂ ਦੁਨੀਆ ਦੇ ਹਰ ਮੁਲਕ ਨੂੰ ਕਹਿੰਦੇ ਹਾਂ। ਹੁਣ ਮੈਟਾ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੈਟਾ ਵਿਚ ਓਨਸ ਫੇਸਬੁੱਕ ਐਂਡ ਇੰਸਟਾਗ੍ਰਾਮ ਹੈਡ ਰਿਵੀਲਡ ਲਾਸਟ ਈਅਰ ਕਿ ਇੱਕ ਨੈਟਵਰਕ ਹੈ ਚਾਈਨਾ ਦਾ, ਜਿਹਦੇ 'ਚ ਉਹਨਾਂ ਨੇ ਸਾਰੀ ਸਿੱਖ ਕਮਿਊਨਿਟੀ ਦੇ ਤੱਕ ਫਿਕਟੀਸ਼ੀਅਸ ਪੋਸਟ ਪਹੁੰਚਾਈਆਂ, ਜਿਸ 'ਚ ਜਿਹੜੇ ਨੇ ਮੈਨੀਪੂਲੇਟਡ ਇਮੇਜ ਸੀ। ਔਰ ਉਹਦੇ 'ਚ ਕਿਹਾ ਗਿਆ ਕਿ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਦੀ ਸਪੋਰਟ ਕੀਤੀ ਜਾਏ। ਇਹ ਜਿਹੜੇ ਨੇ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਜਿਹਨੂੰ ਆਪਰੇਸ਼ਨ ਕੇ ਦਾ ਨਾਂ ਦਿੱਤਾ ਗਿਆ ਔਰ ਇਸ ਦੇ ਵਿੱਚ ਜਿਹੜੇ ਪ੍ਰੋ ਸਿੱਖ ਪ੍ਰੋਟੈਸਟ ਕਰਨ ਦੇ ਲਈ ਕਾਲ ਦਿੱਤੀ ਗਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਡਾਇਸਪੋਰਾ ਵਿੱਚ ਖਾਲਿਸਤਾਨ ਦੀ ਵੱਧ ਰਹੀ ਹਮਾਇਤ ਨੂੰ ਲੈ ਕੇ ਭਾਰਤੀ ਏਜੰਸੀਆਂ ਵੱਲੋਂ ਲਗਾਤਾਰਤਾ ਨਾਲ ਗੰਦੀਆਂ ਜਿਹੜੀਆਂ ਚਾਲਾਂ ਨੇ ਉਹ ਚੱਲੀਆਂ ਜਾ ਰਹੀਆਂ ਨੇ। ਔਰ ਦਾ ਇਕਨੋਮਿਕ ਟਾਈਮਸ ਨਿਊਜ਼ ਨੇ ਅਮਰੀਕਾ ਵਿੱਚ ਫੜੇ ਇੱਕ ਗੈਂਗਸਟਰ ਡਰੱਗ ਵਪਾਰੀ ਨੂੰ ਖਾਲਿਸਤਾਨ ਨਾਲ ਜੋੜ ਕੇ ਫਿਰ ਚੀਨ ਤੋਂ ਆਉਣ ਵਾਲੀ ਫੈਂਟਾਨਿਲ ਡਰੱਗ ਨਾਲ ਜੋੜ ਕੇ ਇਸ ਨੂੰ ਖਾਲਿਸਤਾਨ ਚਾਈਨਾ ਕਨੈਕਸ਼ਨ ਦਾ ਨਾਂ ਦਿੱਤਾ ਹੈ। ਸੋ ਇੱਕ ਪਾਸੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਉਹਨਾਂ ਨੂੰ ਖਾਲਿਸਤਾਨ ਦਾ ਡਰ ਵੀ ਸਤਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੋਂ ਖਾਸ ਤੌਰ 'ਤੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਇੰਡੀਅਨ ਏਜੰਸੀਆਂ ਨੇ ਜਿਹੜੀ ਨੀਤੀ ਅਜੀਤ ਡੋਵਲ, ਅਮਿਤ ਸ਼ਾਹ ਔਰ ਮੋਦੀ ਨੇ ਫਾਈਨਲੀ ਕੀਤੀ ਕਿ ਵੀ ਬਾਹਰ ਟਾਰਗੇਟ ਕਰੋ, ਔਰ ਉਹਨਾਂ ਨੇ ਪਬਲਿਕ ਜਲਸਿਆਂ 'ਚ ਵੀ ਐਲਾਨ ਕੀਤਾ ਕਿ ਘਰ ਮੇਂ ਘੁਸ ਕੇ ਮਾਰੇਂਗੇ। 6 ਮਈ 2023 ਨੂੰ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੁੰਦਾ ਹੈ ਲਾਹੌਰ ਦੇ ਵਿੱਚ। ਫਿਰ ਅਸੀਂ 15 ਜੂਨ ਨੂੰ 2023 ਨੂੰ ਦੇਖਦੇ ਹਾਂ ਕਿ ਬਰਮਿੰਗਮ ਦੇ ਵਿੱਚ ਅਵਤਾਰ ਸਿੰਘ ਖੰਡਾ, ਜਿਸ ਬਾਰੇ ਹੁਣ ਜ਼ਾਹਰ ਹੈ ਕਿ ਭਾਈ ਉਹਨਾਂ ਨੇ ਕਿਹੜਾ ਕੈਮੀਕਲ ਵਰਤਿਆ ਜਿਹੜਾ ਵਿਦਿਨ 3-4 ਡੇਜ਼ ਕੈਂਸਰ ਕਾਜ਼ ਕਰਦਾ ਹੈ ਔਰ ਡੈਥ ਕਰ ਦਿੰਦਾ ਹੈ। ਔਰ ਫਿਰ 18 ਜੂਨ ਨੂੰ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ, ਫਿਰ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਹੀ ਪਲੈਨਡ ਸੀ। ਔਰ ਇਹ ਸਾਰੇ ਤੱਥ ਸਾਡੇ ਸਾਹਮਣੇ ਨੇ। ਸੋ ਇੱਕ ਪਾਸੇ ਉਹਨਾਂ ਨੇ ਇਹ ਪਾਰਟ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਉਹਨਾਂ ਨੇ ਪੰਜਾਬ ਔਰ ਅਬਰਾਡ ਜਿਹੜਾ ਗੈਂਗਸਟਰ ਕਲਚਰ ਹੈ, ਗੁੱਡ ਕੌਪ ਬੈਡ ਕੌਪ ਦੇ ਥੱਲੇ ਇੱਕ ਪਾਸੇ ਉੱਥੇ ਉਹਨਾਂ ਨੇ ਉਸ ਸਾਰੇ ਦੀ ਸ਼ੁਰੂਆਤ ਕੀਤੀ। ਔਰ ਹੁਣ ਭਗਵੰਤ ਮਾਨ ਦੀ ਸਰਕਾਰ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਬੁਲਡੋਜ਼ਰ ਨਾਲ ਘਰ ਢਾਣੇ ਔਰ ਇਹ ਕਹਿ ਕੇ ਕਿ ਜੀ ਇਹ ਤਾਂ ਡਰੱਗ ਮਨੀ ਹੈ। ਔਰ ਫੇਕ ਐਨਕਾਊਂਟਰ ਵੀ ਜਿਹੜੇ ਨੇ, ਜੇ ਇੱਕ ਹਿੰਦੂ ਵਪਾਰੀ ਦਾ ਕਤਲ ਹੁੰਦਾ ਹੈ ਤੇ 2 ਬੰਦੇ ਜਿਹੜੇ ਅਦਰਵਾਈਜ਼ ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਉਹਨਾਂ ਨੇ ਲੌਜਿਸਟਿਕ ਮਦਦ ਕੀਤੀ,
ਉਹਨਾਂ ਨੂੰ ਉਹਨਾਂ ਨੇ ਚੁੱਕ ਕੇ ਉਹਨਾਂ ਦਾ ਐਨਕਾਊਂਟਰ ਬਣਾਇਆ ਔਰ ਹੋਰ ਵੀ ਐਨਕਾਊਂਟਰ ਜਿਹੜੇ ਨੇ ਬਰਾਬਰ ਚੱਲ ਰਹੇ ਨੇ। ਔਰ ਉਸੇ ਹੀ ਸਕੀਮ ਦੇ ਤਹਿਤ ਕੈਨੇਡਾ ਔਰ ਅਮਰੀਕਾ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਕਿਵੇਂ ਉਹਨਾਂ ਗੈਂਗਸਟਰਸ ਨੂੰ 1300 ਤੋਂ ਜ਼ਿਆਦਾ ਤਾਂ ਇਕੱਲੇ ਕੈਨੇਡਾ 'ਚ ਜਿਨ੍ਹਾਂ ਦੀ ਕ੍ਰਿਮੀਨਲ ਬੈਕਗਰਾਉਂਡ ਹੈ ਔਰ ਕਿਨੇ ਪਾਸਪੋਰਟ ਦਿੱਤੇ, ਕਿਨੇ ਉਹਨਾਂ ਨੂੰ ਬਾਹਰ ਕੱਢਿਆ ਔਰ ਕਿਵੇਂ ਅਸੈਂਬਲੀਆਂ ਇਹਨਾਂ ਦੇ ਕੌਂਸੂਲੇਟ ਔਰ ਹਾਈ ਕਮਿਸ਼ਨ ਔਰ ਐਮਬੈਸੀਆਂ ਦੇ ਡਾਇਰੈਕਟਿਵ ਜਿੱਥੇ ਰਾਹ ਦੇ ਕੀ ਬੰਦੇ ਜਿਹੜੇ IPS ਕਾਡਰ ਦੇ ਮੋਸਟਲੀ ਜਿਨ੍ਹਾਂ ਨੇ ਪੰਜਾਬ 'ਚ 1990 'ਚ ਸਿੱਖ ਨੌਜਵਾਨ ਮਾਰੇ ਹੋਏ ਨੇ ਉਹ ਤਾਇਨਾਤ ਨੇ। ਉਹਨਾਂ 'ਚੋਂ ਜਿਹੜੇ 6 ਕੱਢੇ ਸੀ, ਇੱਕ ਜਿਹੜਾ ਹੁਣ ਰਾਹ ਦਾ ਚੀਫ ਬਣਾਇਆ ਗਿਆ ਔਰ ਉਹ ਜੋ ਕਾਰਵਾਈਆਂ ਕਰ ਰਹੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਉਸ ਬਾਰੇ ਅਸੀਂ ਦੇਖ ਰਹੇ ਹਾਂ। ਵੀ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕੈਨੇਡੀਅਨ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਵੀ ਜਿਹੜਾ ਹੈ ਉਹ ਉਹਨਾਂ ਨੂੰ ਚੱਕਣਾ ਸ਼ੁਰੂ ਕੀਤਾ ਹੈ ਔਰ ਅਮਰੀਕਾ ਦੇ ਵਿੱਚ ਵੀ ਇਹ ਮੂਵ ਜਿਹੜਾ ਪਿਛਲੇ ਦਿਨਾਂ ਤੋਂ ਜਿਹੜਾ ਹੈ ਉਹ ਥੋੜ੍ਹਾ ਬਹੁਤ ਐਕਟੀਵਿਟੀ ਨਜ਼ਰ ਆਈ, ਕਿਉਂਕਿ ਜੇ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਬ੍ਰਿਟਿਸ਼ ਕੋਲੰਬੀਆ ਔਰ ਐਲਬਰਟਾ ਦੀਆਂ ਦੇ ਪ੍ਰੀਮੀਅਰਸ ਨੇ ਮੰਗ ਕੀਤੀ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਜਾਏ, ਉੱਥੇ ਸਰੀ ਔਰ ਬਰੈਂਪਟਨ ਉਹਨਾਂ ਦੇ ਮੇਅਰਸ ਨੇ ਵੀ ਮੰਗ ਕੀਤੀ। ਫਿਰ ਅਸੀਂ ਦੇਖਦੇ ਹਾਂ ਬਰੈਂਪਟਨ ਦੇ ਮੇਅਰ ਨੂੰ ਧਮਕੀ, ਡੈਥ ਥ੍ਰੈਟ, ਵਾਈਫ ਬੱਚੇ ਨੂੰ ਵੀ ਮਾਰਨ ਦੀ ਜਿਹੜਾ ਹਿੰਦੂ ਤੋਂ ਵੀ ਫੜਿਆ ਗਿਆ। ਸੋ ਇਹ ਇਹਨਾਂ ਦੇ ਆਪਰੇਸ਼ਨ ਆਪਣੇ ਲੈਵਲ ਦੇ ਉੱਤੇ ਚੱਲ ਰਹੇ ਨੇ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਹੁਣ ਇਹਨਾਂ ਦਾ ਗੈਂਗਸਟਰ ਕਲਚਰ ਜਿਹੜਾ ਐਕਸਪੋਜ਼ ਹੋ ਰਿਹਾ ਔਰ ਇਸ ਬਾਰੇ ਆਲਰੇਡੀ ਜਿਹੜੀ ਇਨਕੁਆਇਰੀ ਹੋਈ ਜਿਹਦੇ ਥੱਲੇ ਟੈਸਟੀਫਾਈ ਕੀਤਾ ਕੈਨੇਡੀਅਨ ਏਜੰਸੀਆਂ ਨੇ ਕਿ ਵੀ ਇਹ ਗੈਂਗਸਟਰਸ ਦੇ ਨਾਲ ਇੰਡੀਅਨ ਕੌਂਸੂਲੇਟ ਜੁੜੇ ਹੋਏ ਨੇ, ਉਹ ਸਿਵਿਲੀਅਨਸ ਦੀ ਇਨਫੋਰਮੇਸ਼ਨ ਲੈ ਕੇ ਉਹਨਾਂ ਨੂੰ ਪਾਸ ਔਨ ਕਰਦੇ ਨੇ। ਲੇਕਿਨ ਇੰਡੀਅਨ ਪ੍ਰੋਪੇਗੈਂਡਾ ਮਸ਼ੀਨਰੀ ਇੰਨੀ ਤੇਜ਼ੀ ਦੇ ਨਾਲ ਇਸ ਸਾਰੇ ਨੂੰ ਵੀ ਖਾਲਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ। ਹੁਣ ਜਦੋਂ ਉਹਨਾਂ ਦੇ ਗੈਂਗਸਟਰਸ ਜਾਂ ਦੂਸਰੇ ਜਿਹੜੇ ਨੇ ਇੱਥੇ ਫੜੇ ਜਾ ਰਹੇ ਨੇ ਜਾਂ ਏਜੰਸੀਆਂ ਉਹਨਾਂ ਨੂੰ ਉਹ ਸਾਰੇ ਉਹਨਾਂ ਦੀ ਗੈਂਗ ਨੂੰ, ਭਾਵੇਂ ਉਹ ਡਰੱਗ ਨਾਲ ਰਿਲੇਟਡ ਹੈ, ਫਰੋਤੀਆਂ ਨਾਲ ਰਿਲੇਟਡ ਹੈ, ਕਿਡਨੈਪਿੰਗ ਨਾਲ ਰਿਲੇਟਡ ਹੈ, ਉਹਨਾਂ ਨੂੰ ਬਸਟ ਕਰ ਰਹੀ ਹੈ ਤੇ ਉਹਨੂੰ ਵੀ ਉਹ ਖਾਲਿਸਤਾਨ ਦੇ ਖਾਤੇ 'ਚ ਪਾ ਰਹੇ ਨੇ। ਔਰ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀ ਕਿ ਵੀ ਕਿਵੇਂ ਆਲਮੋਸਟ ਜੂਨ ਦੇ ਮਹੀਨੇ 27 ਜੂਨ ਨੂੰ ਇੱਕ ਜਿਹੜਾ ਗੈਂਗਸਟਰ ਔਰ ਜਿਹੜਾ ਡਰੱਗ 'ਚ ਵੀ ਇਨਵੋਲਵ ਸੀ ਬੰਦਾ, ਉਸ ਨੂੰ ਉਹਨਾਂ ਨੇ ਜਿਹੜਾ ਅਮਰੀਕਨ ਏਜੰਸੀਆਂ ਨੇ ਫੜਿਆ ਸੀ ਕਿਸੇ ਹੋਰ ਸਟੇਟ ਤੋਂ, ਸ਼ਾਇਦ ਨੇਵਾਡਾ ਤੋਂ ਜਾਂ ਐਰੀਜ਼ੋਨਾ ਤੋਂ, ਔਰ ਉਸ ਦਾ ਨਾਂ ਜਿਹੜਾ ਉਪਿੰਦਰ ਸਿੰਘ ਸਿਆਨ, ਔਰ ਉਸ ਦਾ ਸੰਬੰਧ ਉਹਨਾਂ ਨੇ ਕੈਨੇਡਾ ਦੀ ਕਿਸੇ ਜਿਹੜੀ ਇੱਕ ਗਰੁੱਪਿੰਗ ਹੈ ਉਹਨਾਂ ਦੇ ਨਾਲ ਜੋੜਿਆ ਸੀ, ਬ੍ਰਦਰਸ ਟੂਗੈਦਰ ਕਿ ਕੀ ਇਸ ਕਿਸਮ ਦਾ ਗਰੁੱਪ ਹੈ, ਬ੍ਰਦਰਸ ਕੀਪਰਸ, ਇਹ ਕੋਈ ਗੈਂਗ ਹੈ, ਉਹਦੇ ਨਾਲ ਜੋੜਿਆ ਸੀ। ਔਰ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਉੱਥੋਂ ਐਬਸਕੌਂਡ ਕੀਤਾ ਹੋਇਆ ਸੀ ਕੈਨੇਡਾ ਤੋਂ ਔਰ ਇਹ ਰਨ ਕਰ ਰਿਹਾ ਸੀ ਔਰ ਇਹ ਫੈਂਟਨਾਈਲ ਔਰ ਦੂਸਰੀ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਸੀ। ਹੁਣ ਫੈਂਟਨਾਈਲ ਜਦੋਂ ਟਰੰਪ ਨੇ ਆਉਂਦਿਆਂ ਹੀ ਕੈਨੇਡਾ ਔਰ ਮੈਕਸੀਕੋ ਦੇ ਉੱਤੇ ਟੈਰਿਫਸ ਵਧਾਉਣ ਦੀ ਗੱਲ ਕੀਤੀ ਤਾਂ ਉਹਨੇ ਕਿਹਾ ਵੀ ਇੱਥੇ ਆ ਰਹੇ ਨੇ ਔਰ ਜਿਹੜੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਡਰੱਗ ਯੂਜ਼ਰ ਨੇ ਔਰ ਉਹ ਡਰੱਗਸ ਦਾ ਬੇਸਿਕ ਆਧਾਰ ਫੈਂਟਨਾਈਲ ਹੈ। ਔਰ ਇਹ ਵੀ ਉਦੋਂ ਸਾਹਮਣੇ ਆਇਆ ਸੀ ਕਿ ਐਕਚੁਅਲੀ ਫੈਂਟਨਾਈਲ ਵੱਡੇ ਪੈਮਾਨੇ ਦੇ ਉੱਤੇ ਅਡਾਨੀ ਦੀ ਪੋਰਟ ਤੋਂ, ਗੁਜਰਾਤ ਤੋਂ ਹੀ ਸਮਗਲ ਹੁੰਦਾ ਹੈ ਔਰ ਉਹ ਈਵਨ ਹਿੰਦੂ ਫੜੇ ਵੀ ਗਏ ਸੀ, ਹਿੰਦੂ ਤੋਂ ਵੀ, ਜਿਹੜੇ ਫੈਂਟਨਾਈਲ ਨਾਲ ਡੀਲ ਕਰਦੇ ਸੀ, ਪਰ ਉਦੋਂ ਉਸ ਸਟੋਰੀ ਨੂੰ ਦਬਾ ਦਿੱਤਾ ਗਿਆ। ਹੁਣ ਜਿਹੜੀ ਅੱਜ ਪ੍ਰੋਮੀਨੈਂਟਲੀ ਇਕਨੋਮਿਕ ਟਾਈਮਸ ਨਿਊਜ਼ ਨੇ ਸਟੋਰੀ ਕੀਤੀ ਹੈ, ਜਿਹੜਾ ਜ਼ਾਹਰ ਹੈ ਭਾਰਤੀ ਏਜੰਸੀਆਂ ਦੀ ਪਲਾਂਟਡ ਸਟੋਰੀ ਹੈ, ਉਸ ਦੇ ਵਿੱਚ ਉਹਨਾਂ ਨੇ ਮੁੱਢਲੇ ਤੌਰ 'ਤੇ ਜਿਹੜੇ ਗੈਂਗਸਟਰ ਹੁਣ ਇੱਥੇ ਫੜੇ ਜਾ ਰਹੇ ਨੇ ਜਾਂ ਜਿਹੜੇ ਫੈਂਟਨਾਈਲ ਦੇ ਸਮਗਲਿੰਗ ਦੇ ਵਿੱਚ ਇਨਵੋਲਵ ਨੇ, ਉਹਨਾਂ ਦਾ ਸੰਬੰਧ ਚਾਈਨਾ ਨਾਲ ਜੋੜ ਦਿੱਤਾ ਤੇ ਉਹਨੂੰ ਚਾਈਨਾ ਖਾਲਿਸਤਾਨ ਕਨੈਕਸ਼ਨ ਬਣਾ ਦਿੱਤਾ। ਔਰ ਇਹਨਾਂ ਦੀ ਹੈਡਲਾਈਨ ਹੈ ਇਕਨੋਮਿਕ ਟਾਈਮਸ ਨਿਊਜ਼ ਦੀ, ਫੈਂਟਨਾਈਲ ਟੈਰਰ। ਹੁਣ ਤੁਸੀਂ ਇੱਕ ਟੈਰਰ, ਕੋਈ ਡਰੱਗ ਟੈਰਰ, ਕੋਈ ਗਨ ਟੈਰਰ, ਕੋਈ ਫਰੋਤੀ ਟੈਰਰ, ਕੋਈ ਹੋਰ, ਉਹਨੂੰ ਫੈਂਟਨਾਈਲ ਟੈਰਰ। ਦੇਅਰ ਇਜ਼ ਏ ਖਾਲਿਸਤਾਨ ਚਾਈਨਾ ਕਨੈਕਸ਼ਨ। ਹੁਣ ਤੁਸੀਂ ਕਿਹੜਾ ਖਾਲਿਸਤਾਨ ਤੇ ਕਿਹੜਾ ਜਿਹੜਾ ਚਾਈਨਾ, ਲੇਕਿਨ ਜਦੋਂ ਤੁਸੀਂ ਬਦਨਾਮ ਕਰਨ ਦੀ ਲਾਈਨ ਰੱਖੀ, ਇਹ ਅਮਰੀਕਨਾਂ ਨੂੰ ਵੀ ਮੈਸੇਜ ਦੇ ਰਹੇ ਨੇ ਕਿ ਜਿਹਨਾਂ ਖਾਲਿਸਤਾਨ ਜਾਂ ਕੈਨੇਡਾ ਵਾਲਿਆਂ ਨੂੰ ਜਿਹਨਾਂ ਦੀ ਤੁਸੀਂ ਸਿੰਪਥੀ ਕਰਦੇ ਹੋ, ਇਹ ਤਾਂ ਚਾਈਨਾ ਕਨੈਕਸ਼ਨ ਹੈ। ਔਰ ਜਿਹੜੇ ਐਕਸਟ੍ਰੀਮ ਜਿਵੇਂ ਟਰੰਪ ਜਾਂ ਦੂਜੇ ਜਿਹੜੇ ਵਰੀਡ ਨੇ ਕਿ ਵੀ ਡਰੱਗਸ ਅਮਰੀਕਾ 'ਚ, ਉਹਨਾਂ ਨੂੰ ਦੱਸ ਰਹੇ ਨੇ ਵੀ ਇਹ ਜਿਹੜੇ ਖਾਲਿਸਤਾਨੀ ਨੇ ਇਹ ਤਾਂ ਚਾਈਨਾ ਦੇ ਨਾਲ ਰਲ ਕੇ ਡਰੱਗ ਸਮਗਲ ਕਰ ਰਹੇ ਨੇ। ਔਰ ਇਹ ਸਾਰੇ ਦੇ ਉੱਤੇ ਉਹਨਾਂ ਦੀ ਜਿਹੜੀ ਪੂਰੀ ਸਟੋਰੀ ਹੈ ਇਸ ਦੇ ਉੱਤੇ ਹੈ ਕਿ ਵੀ ਇਹ ਨੋਨ ਫੈਕਟ ਹੈ ਕਿ ਖਾਲਿਸਤਾਨ ਦਾ ਜਿਹੜਾ ਇਹ ਹੁਣ ਇਕਨੋਮਿਕ ਟਾਈਮਸ ਦੀ ਸਟੋਰੀ ਹੈ
ਕਿ ਖਾਲਿਸਤਾਨ ਜਿਹੜਾ ਹੈ ਉਹ ਪਾਕਿਸਤਾਨ ਦਾ ਜੀਓਪੋਲੀਟੀਕਲ ਪ੍ਰੋਜੈਕਟ ਹੈ ਔਰ ਉਹ ਹੈ ਆਰਮਿੰਗ ਐਂਡ ਹਾਰਬਰਿੰਗ ਖਾਲਿਸਤਾਨੀ ਟੈਰਰਿਸਟ ਜਿਹੜੇ ਉਹਨਾਂ ਨੇ ਆਰਮ ਕਰ ਰਹੇ ਨੇ ਔਰ ਉਹਨਾਂ ਨੂੰ ਹਾਰਬਰ ਕਰਦੇ ਨੇ ਫॉर ਡੈਕੇਡਸ ਇਨ ਇੰਡੀਆ ਐਂਡ ਅਦਰ ਕੰਟਰੀਜ਼ ਔਰ ਉਹਨਾਂ ਨੂੰ ਫਿਰ ਉਹਨਾਂ ਨੇ ਜਿਹੜਾ ਪਾਕਿਸਤਾਨ ਨੇ ਪਹੁੰਚਾ ਦਿੱਤਾ ਹੈ। ਕੈਨੇਡਾ, ਆਸਟ੍ਰੇਲੀਆ, UK, US ਤੇ ਚਾਈਨਾ ਲਿੰਕ ਇਜ਼ ਐਮਰਜਿੰਗ ਇਨ ਦਿਸ ਪਲਾਟ ਟੂ ਬ੍ਰੇਕ ਇੰਡੀਆ ਕਿ ਵੀ ਭਾਰਤ ਨੂੰ ਤੋੜਨ ਦੇ ਲਈ ਹੁਣ ਇਸ ਵਿੱਚ ਚਾਈਨਾ ਕਨੈਕਸ਼ਨ ਵੀ ਆ ਗਿਆ ਔਰ ਲਿੰਕ ਜਿਹੜਾ ਕੀ ਹੈ ਫੈਂਟਨਾਈਲ ਹੈ ਐਨ ਓਪੀਓਇਡ ਡਰਗ ਵਿਚ ਹੈਜ਼ ਬਿਕਮ ਏ ਮੇਜਰ ਕਾਜ਼ ਆਫ ਡੈਥ ਇਨ US। ਫਿਰ ਟਰੰਪ ਨੂੰ ਕੋਟ ਕੀਤਾ ਕਿ ਵੀ ਉਹਨਾਂ ਨੇ ਕੀਤਾ ਔਰ ਟਰੰਪ ਨੇ ਈਵਨ ਲੈਟਿਨ ਅਮਰੀਕਾ ਦੇ ਜਿਹੜੇ 6 ਆਰਗੇਨਾਈਜੇਸ਼ਨ ਸੀ ਡਰਗ ਕਾਰਟਲ ਉਹਨਾਂ ਨੂੰ ਐਲਾਨਿਆ ਔਰ ਉਹਨਾਂ ਨੇ ਜਿਹੜਾ US ਮਿਲਟਰੀ ਐਕਸ਼ਨ ਦਾ ਵੀ ਧਮਕੀ ਦਿੱਤੀ ਡਰਗ ਕਾਰਟਲਸ ਦੇ ਖਿਲਾਫ। ਔਰ ਇਹ ਜਿਹੜੇ ਡਰਗ ਕਾਰਟਲ ਹੈ ਜਿਹੜਾ ਸਿਨੋਲਾ ਕਾਰਟਲ ਜਿਹਨੂੰ ਕਹਿੰਦੇ ਨੇ ਇਹ ਚਾਈਨਾ ਦੇ ਨਾਲ ਮਿਲ ਕੇ ਕੈਨੇਡਾ ਰਾਹੀਂ ਸਮਗਲ ਕਰਦੇ ਨੇ ਫੈਂਟਨਾਈਲ US 'ਚ। ਹੁਣ ਇਹਨੂੰ ਉਹਨਾਂ ਨੇ ਕਿਵੇਂ ਜੋੜਿਆ ਫਿਰ ਉਹਨਾਂ ਨੇ ਕਿਹਾ ਵੀ ਇਹ ਤਾਜ਼ਾ ਵਕਤ ਦੇ ਵਿੱਚ ਖਾਲਿਸਤਾਨੀਆਂ ਦੀ ਤੇ ਲੈਟਿਨ ਅਮਰੀਕਾ ਦੀ ਜਿਹੜੀ ਡਰਗ ਕਾਰਟਲ ਹੈ ਉਹਨਾਂ ਦਾ ਕਨੈਕਸ਼ਨ ਸਾਹਮਣੇ ਆਇਆ ਖਾਸ ਤੌਰ ਤੇ ਕੈਨੇਡਾ ਔਰ US ਦੇ ਵਿੱਚ। ਔਰ ਹੁਣ ਇਹ ਜਿਹੜਾ ਰੀਸੈਂਟ ਅਰੈਸਟ ਜਿਹੜੀ ਡਰਗ ਐਨਫੋਰਸਮੈਂਟ ਵਾਲਿਆਂ ਨੇ ਅਰੀਜ਼ੋਨਾ 'ਚ ਕੀਤੀ ਉਹ ਹੈਜ਼ ਰਿਵੀਲਡ ਏ ਚਾਈਨੀਜ਼ ਖਾਲਿਸਤਾਨ ਕਨੈਕਸ਼ਨ। ਕੋਈ ਜਿਹਦਾ ਕੋਈ ਸਿਰ ਪੈਰ ਨਹੀਂ ਹੈ ਲੇਕਿਨ ਜਦੋਂ ਤੁਸੀਂ ਝੂਠ ਵੀ ਬੋਲਣਾ ਔਰ ਇੱਕ ਬਿਰਤਾਂਤ ਸਿਰਜਣਾ ਫਿਰ ਉਹਨਾਂ ਨੇ ਇਸ ਨੂੰ ISI ਚਾਈਨਾ ਕੈਨੇਡਾ ਡਰਗ ਕਾਰਟਲ ਪਹਿਲਾਂ ਸਾਊਥ ਅਮਰੀਕਾ ਦੇ ਡਰਗ ਕਾਰਟਲ ਨਾਲ ਜੋੜਿਆ ਫਿਰ ਚਾਈਨਾ ਪਾਕਿਸਤਾਨ ISI ਦੇ ਨਾਲ ਜੋੜਿਆ ਔਰ ਫਿਰ ਟਾਈਮਜ਼ ਆਫ ਇੰਡੀਆ ਦੀ ਸਟੋਰੀ ਨੂੰ ਹੀ ਕੋਟ ਕੀਤਾ ਕਿ ਵੀ ਇਹ ਜਿਹੜਾ ਮਿਸਟਰ ਸਿਆਨ ਅਰੈਸਟ ਹੋਇਆ ਅਰੀਜ਼ੋਨਾ 'ਚ 27 ਜੂਨ ਨੂੰ ਉਸ ਦਾ ਜਿਹੜਾ ਰੋਲ ਹੈ ਉਹ ਸਮਗਲ ਕਰਨਾ ਮੈਥਾਮੈਫੇਟਾਈਨ ਟੂ ਆਸਟ੍ਰੇਲੀਆ ਐਂਡ ਕੈਮੀਕਲਸ ਫਾਰ ਫੈਂਟਨਾਈਲ ਇਨਟੂ US ਵਾਇਆ ਕੈਨੇਡਾ ਉਹ ਬਿਲਕੁਲ ਐਸਟੈਬਲਿਸ਼ ਹੋ ਗਏ ਨੇ। ਔਰ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਕਿਹਾ ਜੀ ਇਹ ਬ੍ਰਦਰਸ ਕੀਪਰਸ ਜਿਹੜੀ ਗੈਂਗ ਹੈ ਕੈਨੇਡਾ ਦੀ ISI ਉਹਨੂੰ ਬੈਕ ਕਰਦੀ ਹੈ ਔਰ ਇਹਦੇ 'ਚ ਖਾਲਿਸਤਾਨੀ ਨੇ ਔਰ ਇਹ ਜਿਹੜੇ ਨੇ ਬਹੁਤੇ ਉਹਨਾਂ 'ਚੋਂ ਕੈਨੇਡੀਅਨ ਸਿਟੀਜ਼ਨ ਨੇ ਔਰ ਉਹ ਖਾਲਿਸਤਾਨ ਦੀ ਹਮਾਇਤ ਕਰਦੇ ਨੇ ਔਰ ਇਹ ਉਹੀ ਨੇ ਜਿਹੜੀ ਇਹ ਗੈਂਗ ਜਿਨ੍ਹਾਂ ਨੇ ਤਲਵਿੰਦਰ ਸਿੰਘ ਪਰਮਾਰ ਦੇ ਨਾਲ ਮਿਲ ਕੇ ਜਿਹੜਾ ਏਅਰ ਇੰਡੀਆ ਦਾ ਹਾਦਸਾ ਵੀ ਕਰਵਾਇਆ ਸੀ ਔਰ ਇਹ ਜਿਹੜੀ ਹੈ ਇਸ ਦੇ ਉੱਤੇ ਜਿਹੜਾ ਇਹ ਚਾਰਜ ਹੈ ਕਿ ਵੀ ਇਹਨਾਂ ਨੇ ਇਹ ਸਾਰੇ ਪਾਰਟ ਨੂੰ ਇਹ ਰਨ ਕਰ ਰਹੇ ਨੇ। ਇਹਨਾਂ 'ਚੋਂ ਕੋਈ ਕਿਸੇ ਨੂੰ ਟਰੱਕਿੰਗ ਕੰਪਨੀ ਦੇ ਨਾਲ ਜੋੜਿਆ ਔਰ ਉਹਨਾਂ ਨੇ ਕਿਹਾ ਵੀ ਅੰਡਰ ਕਵਰ ਏਜੰਟ ਜਿਹਨਾਂ ਨੇ ਇਹ ਸਾਰੇ ਨੂੰ ਅਨਕਵਰ ਕੀਤਾ ਉਹਨਾਂ ਨੇ ਦੇਖਿਆ ਵੀ ਕਿਵੇਂ ਮਲਟੀਪਲ ਮੀਟਿੰਗਸ ਹੋਈਆਂ ਔਰ ਇਹ ਸਾਰੇ ਦੇ ਵਿੱਚ ਕੀ ਕਨੈਕਸ਼ਨ ਹੈ। ਹੁਣ ਚਾਈਨਾ ਕਨੈਕਸ਼ਨ ਪ੍ਰੂਵ ਕਰਨ ਦੇ ਲਈ ਫਿਰ ਇਹਨਾਂ ਨੇ ਸਬ ਟਾਈਟਲ ਦਾ ਐਮਰਜਿੰਗ ਚਾਈਨਾ ਖਾਲਿਸਤਾਨ ਲਿੰਕਸ ਕਿ ਜੀ ਚਾਈਨਾ ਖਾਲਿਸਤਾਨੀਆਂ ਨੂੰ ਹੁਣ ਜਿਹੜਾ ਪ੍ਰਮੋਟ ਕਰ ਰਿਹਾ ਫਿਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਜਦੋਂ ਲੱਦਾਖ ਦੇ ਵਿੱਚ ਸਟੈਂਡ ਆਫ ਸੀ ਇੰਡੀਆ ਚਾਈਨਾ ਦਾ ਉਦੋਂ ਗੁਰਪਤਵੰਤ ਸਿੰਘ ਪੰਨੂ ਨੇ ਇਹ ਸਟੇਟਮੈਂਟ ਦਿੱਤੀ ਸੀ। ਉਹਦੇ 'ਚ ਉਹਨਾਂ ਨੇ ਬੀਜਿੰਗ ਨੂੰ ਕਿਹਾ ਸੀ ਕਿ ਤੁਸੀਂ ਅਰੁਣਾਚਲ ਪ੍ਰਦੇਸ਼ ਲੈ ਲਓ ਅਸੀਂ ਇਹਦੇ 'ਤੇ ਤੁਹਾਡਾ ਹੱਕ ਮੰਗਦੇ ਹਾਂ ਔਰ ਤੁਸੀਂ ਪ੍ਰੋ ਖਾਲਿਸਤਾਨ ਸਾਨੂੰ ਸਪੋਰਟ ਦਿਓ। ਹੁਣ ਇਹਨੂੰ ਵੀ ਚਾਈਨਾ ਲਿੰਕ ਦੇ ਨਾਲ ਉਹ ਤਾਂ ਅਸੀਂ ਦੁਨੀਆ ਦੇ ਹਰ ਮੁਲਕ ਨੂੰ ਕਹਿੰਦੇ ਹਾਂ ਕਿ ਵੀ ਤੁਸੀਂ ਹਮਾਇਤ ਕਰੋ ਖਾਲਿਸਤਾਨ ਦੀ। ਫਿਰ ਉਹਦੇ 'ਚ ਉਹਨੂੰ ਪੰਨੂ ਦੀ ਸਟੇਟਮੈਂਟ ਕੋਟ ਕੀਤੀ ਹੋਈ ਹੈ ਕਿ ਜੀ ਤੁਸੀਂ ਚੀਨ ਨੂੰ ਕਿਹਾ ਵੀ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰੋ। ਫਿਰ ਉਹਨਾਂ ਨੇ ਕਿਹਾ ਕਿ ਜੀ ਇੰਟੈਲੀਜੈਂਸ ਰਿਪੋਰਟ 2019 ਦੀ ਉਸ ਤੋਂ ਪਹਿਲਾਂ ਇਹ ਦੱਸਦੀ ਹੈ ਕਿ ਵੀ ਪੰਨੂ ਨੇ ਈਵਨ ਇੱਕ ਲੈਟਰ ਯਾਓ ਜਿੰਗ ਜਿਹੜਾ ਚਾਈਨਾ ਦਾ ਐਂਬੈਸਡਰ ਸੀ ਪਾਕਿਸਤਾਨ 'ਚ ਉਹਨੂੰ ਵੀ ਲਿਖਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਰੋਲ ਹੈ ਜਿਹੜਾ ਕਿ ਚਾਈਨਾ ਦਾ ਕੌਂਸੂਲੇਟ ਕਰਾਚੀ ਦੇ ਵਿੱਚ ਜਿਹਦੇ 'ਤੇ ਅਟੈਕ ਹੋਇਆ ਔਰ ਉਹਨਾਂ ਨੇ ਇਹ ਕਿਹਾ ਜੀ ਪੰਨੂ ਸਾਡੇ ਨੇ ਵੀਡੀਓ ਐਡਰੈਸਿੰਗ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਕਿ ਹੁਣ ਇਹ ਟਾਈਮ ਹੈ ਕਿ ਚਾਈਨੀਜ਼ ਆਰਮੀ ਅਰੁਣਾਚਲ ਪ੍ਰਦੇਸ਼ ਲੈ ਲੇ ਔਰ ਅਸੀਂ ਮੰਨਦੇ ਹਾਂ ਕਿ ਅਰੁਣਾਚਲ ਪ੍ਰਦੇਸ਼ ਚੀਨ ਦੀ ਟੈਰੀਟਰੀ ਹੈ। ਫਿਰ ਮੈਟਾ ਹੁਣ ਮੈਟਾ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੈਟਾ ਵਿਚ ਓਨਸ ਫੇਸਬੁੱਕ ਐਂਡ ਇੰਸਟਾਗ੍ਰਾਮ ਹੈਡ ਰਿਵੀਲਡ ਲਾਸਟ ਈਅਰ ਕਿ ਇੱਕ ਨੈਟਵਰਕ ਹੈ ਚਾਈਨਾ ਦਾ ਜਿਹਦੇ 'ਚ ਉਹਨਾਂ ਨੇ ਸਾਰੀ ਸਿੱਖ ਕਮਿਊਨਿਟੀ ਦੇ ਤੱਕ ਫਿਕਟੀਸ਼ੀਅਸ ਪੋਸਟ ਪਹੁੰਚਾਈਆਂ ਜਿਸ 'ਚ ਜਿਹੜੇ ਨੇ ਮੈਨੀਪੂਲੇਟਡ ਇਮੇਜ ਸੀ ਔਰ ਉਹਦੇ 'ਚ ਕਿਹਾ ਗਿਆ ਕਿ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਦੀ ਸਪੋਰਟ ਕੀਤੀ ਜਾਏ। ਇਹ ਜਿਹੜੇ ਨੇ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਇਹਨੂੰ ਆਪਰੇਸ਼ਨ ਕੇ ਦਾ ਨਾਂ ਦਿੱਤਾ ਗਿਆ ਔਰ ਇਸ ਦੇ ਵਿੱਚ ਜਿਹੜੇ ਪ੍ਰੋ ਸਿੱਖ ਪ੍ਰੋਟੈਸਟ ਕਰਨ ਦੇ ਲਈ ਕਾਲ ਦਿੱਤੀ ਗਈ। ਹੁਣ ਮੈਟਾ ਨੂੰ ਆਧਾਰ ਬਣਾ ਕੇ ਵੀ ਇਹ ਕਿਹਾ ਗਿਆ ਕਿ ਜੀ ਚਾਈਨਾ ਜਿਹੜਾ ਹੈ
ਉਹ ਇਨਵੋਲਵ ਹੈ ਖਾਲਿਸਤਾਨ ਦੇ ਕਨਸੈਪਟ ਨੂੰ ਜਿਹੜਾ ਉਹ ਅੱਗੇ ਤੋਰਨ ਦੇ ਲਈ। ਫਿਰ ਉਹਨਾਂ ਨੇ ਕਿਹਾ ਕਿ ਵੀ ਈਵਨ ਜਦੋਂ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲ ਹੋਇਆ ਔਰ ਚਾਈਨਾ ਨੇ ਇਸ ਦਾ ਨੂੰ ਕੋਟ ਕੀਤਾ ਹੋਏਗਾ ਕਿਸੇ ਸਟੇਟਮੈਂਟ 'ਚ ਕਿ ਦੇਖੋ ਇੰਡੀਆ ਇਹਦੇ 'ਚ ਇਨਵੋਲਵ ਹੈ, ਤੇ ਇਹਦੇ 'ਚੋਂ ਕਹਿ ਰਿਹਾ ਜੀ ਇੰਡੀਆ ਹੈਡ ਸਨਬਡ ਚਾਈਨਾ ਲਾਸਟ ਈਅਰ for its comments on the alleged plot to assassinate Pannu, for which US agencies had arrested one Nikhil Gupta, who claimed he was paid by an Indian officials to kill Pannu. ਉਹਨਾਂ ਨੇ ਕਿਹਾ ਵੀ ਇਹ ਚਾਈਨਾ ਨੇ ਇਸ ਦੇ ਉੱਤੇ ਕਿਹਾ ਸੀ ਵੀ ਇੰਡੀਆ ਓਬੇ ਨਹੀਂ ਕਰਦਾ ਇੰਟਰਨੈਸ਼ਨਲ ਲਾਅ, ਔਰ ਉਹਦੇ 'ਚ ਉਹਨੇ ਕਿਹਾ ਜੀ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਕਿਹਾ ਸੀ ਕਿ ਇੰਡੀਆ ਤੇ US ਦੋਨੋਂ ਡੈਮੋਕ੍ਰੇਸੀਜ਼ ਨੇ, ਅਸੀਂ ਰੂਲ ਆਫ ਲਾਅ 'ਚ ਯਕੀਨ ਕਰਦੇ ਹਾਂ ਔਰ ਅਸੀਂ ਆਪਸੀ ਮਸਲੇ ਜਿਹੜੇ ਨੇ ਉਹ ਗੱਲਬਾਤ ਰਾਹੀਂ ਜਿਹੜਾ ਉਹ ਉਹਨਾਂ ਨੂੰ ਸੁਲਝਾ ਲਾਂਗੇ, ਔਰ ਇਸ ਦੇ ਉੱਤੇ ਜਿਹੜਾ ਕਿਸੇ ਥਰਡ ਪਾਰਟੀ ਦਾ ਕੋਈ ਹੱਕ ਨਹੀਂ ਬਣਦਾ ਵੀ ਇਸ ਦੇ ਉੱਤੇ ਕਮੈਂਟ ਕਰੇ। ਸੋ ਇਸ ਨੂੰ ਤੁਸੀਂ ਜਦੋਂ ਓਵਰਆਲ ਦੇਖਦੇ ਹੋ, ਇਹ 5 ਸਫ਼ੇ ਦਾ ਆਰਟੀਕਲ ਇਕਨੋਮਿਕ ਟਾਈਮਜ਼, ਇਸ ਹੈਡਿੰਗ ਦੇ ਥੱਲੇ ਫੈਂਟਾਨਾਈਲ ਟੈਰਰ, ਦੇਅਰ ਇਜ਼ ਅ ਖਾਲਿਸਤਾਨ ਚਾਈਨਾ ਕਨੈਕਸ਼ਨ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਕਿਸ ਲੈਵਲ ਤੱਕ ਇਹਨਾਂ ਦਾ ਨੈਰੇਟਿਵ ਪਹੁੰਚ ਗਿਆ ਹੈ ਨੈਗੇਟਿਵ ਪ੍ਰੋਪੇਗੈਂਡੇ ਦਾ। ਹਾਲਾਂਕਿ ਅਸੀਂ ਵੈਲਕਮ ਕਰਦੇ ਹਾਂ ਅਮਰੀਕਾ ਮਦਦ ਕਰੇ, ਕੈਨੇਡਾ ਕਰੇ, ਚਾਈਨਾ ਆਏ, ਚਾਈਨਾ ਰੈਕਗਨਾਈਜ਼ ਕਰੇ, ਚਾਈਨਾ ਲੈ ਜਾਏ ਸਿਕਿਉਰਿਟੀ ਕਾਉਂਸਲ, ਸਾਨੂੰ ਕੋਈ ਪਾਕਿਸਤਾਨ ਕਰੇ, ਸਾਡੇ ਲਈ ਕੋਈ ਜਿਹੜਾ ਉਹ ਗੈਰ ਨਹੀਂ ਹੈ। ਪਰ ਇਸ ਲੈਵਲ ਦੇ ਉੱਤੇ ਡਰੱਗਸ ਨਾਲ, ਫੈਂਟਾਨਾਈਲ ਨਾਲ, ਦਹਿਸ਼ਤਗਰਦੀ ਨਾਲ ਜੋੜ ਕੇ ਮੂਵਮੈਂਟ ਨੂੰ ਪਹਿਲਾਂ ਤੁਸੀਂ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ, ਫਿਰ ਤੁਸੀਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਹੋ ਕਿ ਜੀ ਉਹ ਡਰੱਗ ਔਰ ਦੂਜੇ ਤੀਜੇ 'ਚ ਇਨਵੋਲਵ ਨੇ। ਸੋ ਇਹ ਸਾਰੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਹੱਦ ਤੱਕ ਇਹ ਹੁਣ ਜਿਹੜੀ ਇਹਨਾਂ ਨੇ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ ਸਿੱਖਾਂ ਦੇ ਖਿਲਾਫ ਐਲਾਨੀ ਸੀ, ਉਸ ਨੂੰ ਇਹ ਕਿਸ ਹੱਦ ਤੱਕ ਲੈ ਗਏ ਨੇ, ਕਿਸ ਡਰਟੀ ਹੱਦ ਤੱਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।